ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 4 ਤਰੀਕ ਆ ਤੇ ਦਿਨ ਜਿਹੜਾ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨ ਜੇ ਟਰਕੀਆਨਾ 415-909-0503 ਦੇ ਉੱਤੇ। ਸਰਬਜੀਤ ਸਿੰਘ, ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੈਂਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਫਰਾਂਸ ਦੀ ਜਿਹੜੀ ਗਵਰਨਮੈਂਟ ਆ ਉਹ ਡਿੱਗ ਪਈ ਆ, ਕਲੈਪਸ ਹੋ ਗਈ ਆ। ਆਪਾਂ ਸਵੇਰੇ ਖਬਰ ਸਾਂਝੀ ਕੀਤੀ ਸੀ ਕਿ ਜਿਹੜੀਆਂ ਓਪੋਜੀਸ਼ਨ ਦੋ ਪਾਰਟੀਆਂ ਆ ਉਹ ਇਕੱਠੀਆਂ ਹੋ ਗਈਆਂ ਤੇ ਉਹਨਾਂ ਨੇ ਨੋ ਕੌਨਫੀਡੈਂਸ ਜਿਹੜੀ ਵੋਟ ਲੈ ਕੇ ਆਂਦੀ ਸੀ। ਜੋ ਪ੍ਰਾਈਮ ਮਿਨਿਸਟਰ ਮਾਈਕਲ ਵਾਰਨੀਅਰ ਆ ਉਹ ਹੁਣ ਇਸ ਵੇਲੇ ਅਨਪਲਾਇਡ ਹੋ ਗਿਆ, ਬਿਨਾਂ ਜੌਬ ਤੋਂ ਹੋ ਗਿਆ। ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ, ਉਹਨਾਂ ਨੂੰ ਹੁਣ ਕੋਈ ਹੋਰ ਬੰਦਾ ਉਹਨਾਂ ਦੀ ਜਗ੍ਹਾ ਤੇ ਜਾਂ ਬੀਬੀ ਰਿਪਲੇਸ ਕਰਨ ਦੇ ਲਈ ਲੈ ਕੇ ਆਣੇ ਪੈਣਗੇ। ਤੇ ਨੈਸ਼ਨਲ ਅਸੈਂਬਲੀ ਦੇ ਲੋਅਰ ਹਾਊਸ ਜਿਹੜਾ ਫਰਾਂਸ ਦੀ ਪਾਰਲੀਮੈਂਟ ਆ ਟੋਟਲੀ ਡਿਵਾਈਡਡ ਆ, ਉਹ ਫਾਰ ਰਾਈਟ ਤੇ ਲੈਫਟ ਦੇ ਵਿੱਚ। ਪਰ ਇਸ ਸਮੇਂ ਉਹ ਦੋਨੋਂ ਜਣੇ ਜਿਹੜੇ ਆ ਸਰਕਾਰ ਨੂੰ ਸਿੱਟਣ ਦੇ ਵਿੱਚ ਕਾਮਯਾਬ ਹੋ ਗਏ। ਫਰਾਂਸ ਦੇ ਲੋਕ ਬੜੇ ਹੈਰਾਨ ਆ, 60 ਸਾਲਾਂ ਬਾਅਦ ਇਦਾਂ ਦਾ ਜਿਹੜਾ ਵਾਪਰਿਆ। ਯੂਜ਼ਲੀ ਇਹ ਥਰਡ ਵਰਲਡ ਕੰਟਰੀ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿੱਚ ਵਾਪਰਦਾ ਆ, ਪਰ ਇਹ ਫਰਾਂਸ ਦੇ ਵਿੱਚ 60 ਸਾਲਾਂ ਬਾਅਦ ਜੋ ਆ ਇਹ ਚੀਜ਼ ਵਾਪਰੀ ਹੈਗੀ ਜੀ। ਅਗਲੀ ਜਿਹੜੀ ਖਬਰ ਆ ਰਹੀ ਆ ਯੂਨੀਵਰਸਿਟੀ ਦੇ ਇਲਾਕੇ ਤੋਂ ਨਜ਼ਦੀਕ ਬਿਊਟ ਕਾਉਂਟੀ ਤੋਂ। ਬਿਊਟ ਕਾਉਂਟੀ ਜਿਹੜੀ ਆ ਉੱਥੋਂ ਦੇ ਸ਼ੈਰਿਫ ਨੇ ਦੱਸਿਆ ਵੀ ਉੱਥੋਂ ਦੇ ਇੱਕ ਫੈਦਰ ਰਿਵਰ ਸਕੂਲ ਆਫ 7th ਡੇ ਐਡਵੈਂਟਿਸਟ ਦੇ ਵਿੱਚ ਗੋਲੀ ਕਾਂਡ ਜਿਹੜੀ ਉਹ ਵਾਪਰਿਆ ਆ, ਜਿਸ ਕਰਕੇ 2 ਬੱਚੇ ਜ਼ਖਮੀ ਹੋਏ ਆ। ਤੇ ਨਾਲ ਹੀ ਰਿਪੋਰਟ ਇਹ ਆ ਰਹੀ ਹੈ ਵੀ ਜਿਸਨੇ ਗੋਲੀ ਕਾਂਡ ਨੂੰ ਅੰਜਾਮ ਦਿੱਤਾ, ਗਨਮੈਨ ਜਿਹੜਾ ਆ, ਉਸ ਦੀ ਮੌਤ ਹੋ ਚੁੱਕੀ ਆ। ਇਹ ਮੰਨਿਆ ਜਾ ਰਿਹਾ ਵੀ ਇਹ ਸਕੂਲ ਦੇ ਨਾਲ ਸੰਬੰਧਿਤ ਨਹੀਂ ਸੀ ਬੰਦਾ ਜਿਸਨੇ ਜਿਹੜੀਆਂ ਇਹ ਗੋਲੀਆਂ ਉੱਥੇ ਚਲਾਈਆਂ ਹੈਗੀਆਂ ਆ। ਸੋ ਇਹ ਇਨਸੀਡੈਂਟ ਤਕਰੀਬਨ ਉੱਥੇ ਦੇ ਦੁਪਹਿਰ ਦੇ 1 ਵਜੇ ਜਿਹੜਾ ਉਹ ਵਾਪਰਿਆ ਫੈਦਰ ਰਿਵਰ ਸਕੂਲ ਦੇ ਵਿੱਚ, ਜਿਹੜਾ ਕਿ ਪਲੈਰਮੋ ਦੇ ਨਜ਼ਦੀਕ ਪੈਂਦਾ ਆ। ਇਹ ਜਿਹੜੇ ਉੱਥੋਂ ਦੇ ਸ਼ੈਰਿਫ ਕੌਰੀਐਲ ਹੋਨੀਆ, ਉਹਨਾਂ ਨੇ ਜਾਣਕਾਰੀ ਦਿੱਤੀ ਆ। 2 ਬੱਚੇ ਜਿਨ੍ਹਾਂ ਦੇ ਗਨ ਸ਼ਾਟ ਵੂੰਡ ਹੋਏ ਆ, ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਆ। ਇੱਕ ਨੂੰ ਏਅਰਲਿਫਟ ਵੀ ਕੀਤਾ ਗਿਆ ਆ। ਹਾਲ ਦੀ ਘੜੀ ਉਹਨਾਂ ਦੀ ਕੰਡੀਸ਼ਨ ਕਿੱਦਾਂ ਆ, ਕੀ ਉਮਰ ਸੀਗੀ, ਉਸ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈਗੀ। 911 ਕਾਲ ਕਹਿੰਦੇ ਸਕੂਲ ਤੋਂ ਜਿਹੜੀ ਉਹ ਰਿਪੋਰਟ ਕੀਤੀ ਗਈ ਸੀ ਜਦ ਗੋਲੀ ਕਾਂਡ ਵਾਪਰਿਆ। ਕਹਿੰਦੇ ਵੀ ਜਦ ਪਹੁੰਚੇ ਤਾਂ ਇੱਕ ਇੰਡੀਵਿਜੂਅਲ ਜੋ ਕਿ ਅਡਲਟ ਮੇਲ ਸੀਗਾ ਤੇ ਉਹਨੇ ਲੱਗਦਾ ਸੀ ਵੀ ਆਪਣੇ ਆਪ ਨੂੰ ਹੀ ਗੋਲੀ ਮਾਰ ਲਈ ਸੀ। ਉੱਥੋਂ ਦੇ ਸ਼ੈਰਿਫ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਹੈਗੀ ਆ। ਇਸ ਸਕੂਲ ਦੇ ਵਿੱਚ ਇਹ K through 8 ਸਕੂਲ ਆ, 8th ਗ੍ਰੇਡ ਤੱਕ ਆ, ਤੇ ਇਸ ਦੇ ਵਿੱਚ 35 ਵਿਦਿਆਰਥੀ ਪੜ੍ਹਦੇ ਨੇ। ਔਰੋਵਿਲ ਜਿਹੜੇ ਇਸ ਤੋਂ ਬਾਅਦ ਦੇ ਵਿੱਚ ਔਰੋਵਿਲ ਦੇ ਚਰਚ ਦੇ ਵਿੱਚ ਬੱਚਿਆਂ ਨੂੰ ਲਿਜਾਇਆ ਗਿਆ, ਜਿੱਥੇ ਮਾਪਿਆਂ ਦੇ ਨਾਲ ਉਹਨਾਂ ਨੂੰ ਮੁੜ ਜਿਹੜਾ ਉਹ ਕੀਤਾ ਗਿਆ ਆ। ਸੋ ਇਹ ਬਿਊਟ ਕਾਉਂਟੀ ਦੇ ਇਲਾਕੇ ਦੇ ਵਿੱਚ ਇਹ ਪੈਂਦਾ ਆ। ਔਰੋਵਿਲ ਤੋਂ ਸਾਊਥ ਦੇ ਵਿੱਚ ਇਹ ਸਿਟੀ ਆ ਪਲਰਮੋ, ਜੋ ਕਿ ਸੈਕਰਾਮੈਂਟੋ ਤੋਂ ਤਕਰੀਬਨ 60 ਮੀਲ ਦੂਰ ਪੈਂਦੀ ਆ। ਇਸ ਇਨਸੀਡੈਂਟ ਦੀ ਜਿਹੜੀ ਜਾਂਚ ਆ ਸਿਡ ਪਟੇਲ ਕਰ ਰਹੇ ਨੇ, ਜੋ FBI ਆਫਿਸ ਸੈਕਰਾਮੈਂਟੋ ਦੇ ਇੰਚਾਰਜ ਸਪੈਸ਼ਲ ਏਜੰਟ ਨੇ। ਕਹਿੰਦੇ ਵੀ ਅਸੀਂ ਉੱਥੋਂ ਦੀਆਂ ਲੋਕਲ ਪਾਰਟਨਰਸ, ਲੋਕਲ ਲਾ ਇਨਫੋਰਸਮੈਂਟ ਦੇ ਨਾਲ ਮਿਲ ਕੇ, ਕਮਿਊਨਿਟੀ ਦੇ ਨਾਲ ਮਿਲ ਕੇ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਜਿਹੜੀ ਉਹ ਕਰ ਰਹੇ ਆ। ਤੇ ਕਹਿੰਦੇ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਉਹ ਸਾਨੂੰ ਕਮਿਊਨਿਟੀ ਪ੍ਰਦਾਨ ਕਰ ਰਹੀ ਆ। ਕੈਲੀਫੋਰਨੀਆ ਦੇ ਵਿੱਚ ਤੁਹਾਡੀਆਂ ਸਾਡੀਆਂ ਕਾਰਾਂ ਤਾਂ ਭੰਨ ਹੁੰਦੀਆਂ ਰਹਿੰਦੀਆਂ ਆ, ਪਰ ਜਦੋਂ ਕੋਈ ਤੁਹਾਡਾ ਗੈਸਟ
ਇੱਥੇ ਆਇਆ ਹੋਵੇ, ਉਹ ਵੀ ਖਾਸ ਕਰਕੇ ਇੱਕ ਇੰਗਲੈਂਡ ਤੋਂ ਬੈਂਡ ਗਰੁੱਪ ਆਇਆ ਹੋਵੇ ਤੇ ਉਹਦੀ ਜਿਹੜੀ ਕਾਰ ਆ ਉਹਨਾਂ ਦੀ ਭੰਨ ਕੇ ਉਹਨਾਂ ਦੇ ਪਾਸਪੋਰਟ ਹੋਰ ਸਮਾਨ ਚੋਰੀ ਹੋ ਜਾਣ, ਸੋ ਉਹ ਫਿਰ ਇੰਟਰਨੈਸ਼ਨਲ ਖਬਰ ਬਣ ਜਾਂਦੀ ਹੈਗੀ ਆ। ਬ੍ਰਿਟਿਸ਼ ਬੈਂਡ ਵਾਲੇ ਲੋਕ ਬਲੇਹੋ ਆਏ ਹੋਏ ਸੀ, ਕਹਿੰਦੇ ਵੀ ਸਵੇਰੇ 9 ਵਜੇ ਜਦੋਂ ਉਹ ਬੈਨ ਦੇ ਕੋਲ ਜਾ ਰਹੇ ਸੀ ਤਾਂ ਕੁਝ ਜਿਹੜੇ ਲੋਕ ਸੀਗੇ ਉਹ ਬੈਨ ਨੂੰ ਭੰਨ ਰਹੇ ਸੀਗੇ ਸਟਾਰਬਕਸ ਦੇ ਉੱਤੇ। ਤੇ 9 ਵਜੇ ਸਵੇਰੇ ਬਲੇਹੋ ਜਿਹੜਾ ਸ਼ਹਿਰ ਹੈਗਾ ਬੇਰੀਏ ਦੇ ਵਿੱਚ, ਤੇ ਉਹਨਾਂ ਚੋਂ ਬੈਂਡ ਗਰੁੱਪ ਚੋਂ ਇੱਕ ਬੰਦਾ ਜਦੋਂ ਭੱਜ ਕੇ ਗਿਆ ਉਧਰ, ਤੇ ਉਹਨਾਂ ਨੇ ਮੋਰੇ ਗਨ ਜਿਹੜੀ ਕੱਢ ਲਈ ਤੇ ਉਹ ਵਿਚਾਰੇ ਹੱਥ ਜੋੜ ਕੇ ਉੱਥੇ ਖੜ ਗਏ ਤੇ ਉਹਨਾਂ ਦੇ ਪਾਸਪੋਰਟ ਤੇ ਹੋਰ ਪਰਸਨਲ ਗੀਅਰ ਤੇ ਕੁਝ ਹੋਰ ਸਮਾਨ ਚੋਰੀ ਕਰਕੇ ਭੱਜ ਗਏ। ਲੱਕਲੀ ਕਹਿੰਦੇ ਜਿਹੜੇ ਸਾਡੇ ਗਾਣ ਵਾਲੇ ਇੰਸਟਰੂਮੈਂਟ ਸੀ ਉਹ ਨਹੀਂ ਲਿਜਾ ਸਕੇ। ਤੇ ਉਹ ਕਹਿੰਦੇ ਵੀ ਸਾਡੇ ਲਈ ਬਹੁਤ ਸ਼ੌਕਿੰਗ ਸੀ ਜੋ ਇੰਗਲੈਂਡ ਤੋਂ ਇਹ ਜਿਹੜਾ ਗਰੁੱਪ ਆਇਆ ਹੋਇਆ ਹੈਗਾ। ਬਲੇਹੋ ਦੀ ਪੁਲਿਸ ਡਿਪਾਰਟਮੈਂਟ ਨੇ ਹਜੇ ਕੋਈ ਜ਼ਿਆਦਾ ਜਾਣਕਾਰੀ ਇਹਦੇ ਵਿੱਚ ਨਹੀਂ ਦਿੱਤੀ ਹੈਗੀ। ਬੈਂਡ ਗਰੁੱਪ ਨੇ ਇਹ ਕਿਹਾ ਆ ਵੀ ਸਾਡਾ ਲੈਪਟਾਪ, ਇਨ ਈਅਰ ਮੋਨੀਟਰਸ, ਹੋਰ ਪਰਸਨਲ ਆਈਟਮਸ ਤੇ ਕੈਮਰਾ ਇਸ ਰੋਬਰੀ ਦੇ ਵਿੱਚ ਉਹ ਲੈ ਕੇ ਭੱਜ ਗਏ ਹੈਗੇ ਆ ਤੇ ਬੈਂਡ ਦੇ ਸ਼ੀਸ਼ੇ ਵੀ ਜਿਹੜੇ ਉਹਨੇ ਤੋੜ ਦਿੱਤੇ ਸੀਗੇ। ਸੋ ਇਹ ਕਾਫੀ ਮਸ਼ਹੂਰ ਬੈਂਡ ਗਰੁੱਪ ਹੈਗਾ ਅਮਰੀਕਾ ਦੇ ਵਿੱਚ। ਇਹ ਆਪਣੀ ਪ੍ਰੈਜੈਂਟੇਸ਼ਨ ਦੇਣ ਆਏ ਸੀ, ਬॉयਜ਼ ਥੀਸ ਡੇਜ਼ ਕਰਕੇ ਇਸ ਬੈਂਡ ਗਰੁੱਪ ਦਾ ਨਾਂ ਹੈਗਾ। ਕਹਿੰਦੇ ਵੀ ਅਸੀਂ ਲੱਕੀ ਹੈਗੇ ਆ ਵੀ ਘੱਟੋ ਘੱਟ ਸਾਡਾ ਜਿਹੜਾ ਇੰਸਟਰੂਮੈਂਟ ਸੀ ਉਹ ਨਹੀਂ ਉਹ ਲੈ ਕੇ ਭੱਜ ਸਕੇ, ਨਹੀਂ ਤਾਂ ਫਿਰ ਉਹਨਾਂ ਤੋਂ ਬਿਨਾਂ ਜਿਹੜਾ ਆ ਉਹ ਕਾਫੀ ਔਖਾ ਹੋਣਾ ਸੀ। ਪਰ ਕਹਿੰਦੇ ਹੁਣ ਸਾਡੀ ਇਸ ਟਾਈਮ ਪ੍ਰਾਇੋਰਟੀ ਇਹ ਆ ਵੀ ਸਾਨੂੰ ਜਿਹੜੇ ਪਾਸਪੋਰਟ ਆ ਉਹ ਹੁਣ ਦੁਬਾਰਾ ਕੀ ਫਿਰ ਅੰਬੈਸੀ ਤੋਂ ਬਣਾਉਣੇ ਪੈਣੇ ਜਾਂ ਕਿਸ ਤਰ੍ਹਾਂ ਕਰਨੇ ਪਊਗੇ। ਤੇ ਇਹ ਹਜੇ ਵੀ ਜਿਹੜਾ ਇਦਾਂ ਦੀਆਂ ਚੀਜ਼ਾਂ ਕੈਲੀਫੋਰਨੀਆ ਦੇ ਵਿੱਚ ਵਾਪਰ ਰਹੀਆਂ ਹੈ ਜੀ। ਅਗਲੀ ਖਬਰ ਆ ਰਹੀ ਆ ਜਿਹੜਾ ਡਿਸਟ੍ਰਿਕਟ 13 ਦੀ ਸਭ ਤੋਂ ਕਲੋਜ਼ ਰੇਸ ਕੈਲੀਫੋਰਨੀਆ ਦੇ ਵਿੱਚ। ਇਹ ਜਿਹੜੀ ਸੀਟ ਆ 2 ਵਾਰੀ ਹੁਣ ਫਲਿਪ ਹੋ ਚੁੱਕੀ ਆ। ਪਿਛਲੀ ਵਾਰ ਜੌਨ ਡਵਾਟੇ ਨੇ ਐਡਮ ਗਰੇ ਨੂੰ ਹਰਾ ਕੇ ਰਿਪਬਲਿਕਨਸ ਦੀ ਝੋਲੀ ਜਿਹੜੀ ਸੀਟ ਪਾਈ ਸੀ, ਤੇ ਹੁਣ ਇੱਕ ਵਾਰੀ ਫਿਰ ਡੈਮੋਕ੍ਰੇਟ ਦੇ ਜਿਹੜੇ ਐਡਮ ਗਰੇ ਆ ਉਹਨਾਂ ਨੇ ਜੌਨ ਡਵਾਟੇ ਨੂੰ ਹਰਾ ਕੇ ਜਿਹੜੀ 13ਵੀਂ ਕਾਂਗਰੈਸ਼ਨਲ ਡਿਸਟ੍ਰਿਕਟ ਆ ਉਸ ਦੇ ਵਿੱਚ ਕਹਿੰਦੇ ਜਿੱਤ ਪ੍ਰਾਪਤ ਕੀਤੀ ਆ। ਜਿਹੜੀ ਇਲੈਕਸ਼ਨ ਰਿਜ਼ਲਟ ਕੈਲੀਫੋਰਨੀਆ ਦੀ ਵੈਬਸਾਈਟ ਉਹ ਦੱਸਦੀ ਆ ਵੀ ਜੌਨ ਡਵਾਟੇ ਜੋ ਇਨਕਮੈਂਟ ਨੇ ਉਹਨਾਂ ਨੂੰ 1,05,367 ਵੋਟਾਂ ਤੇ ਐਡਮ ਗਰੇ ਜੋ ਡੈਮੋਕ੍ਰੇਟ ਪਾਰਟੀ ਦੇ ਆ ਉਹਨਾਂ ਨੂੰ 1,05,554 ਵੋਟਾਂ ਜਿਹੜੀਆਂ ਆ ਉਹ ਪਈਆਂ ਆ। ਸੋ ਬਹੁਤ ਹੀ ਘੱਟ ਵੋਟਾਂ ਦੇ ਫਾਸਲੇ ਦੇ ਨਾਲ ਐਡਮ ਗਰੇ ਆ ਉਹਨਾਂ ਨੂੰ ਉੱਥੇ ਜੇਤੂ ਘੋਸ਼ਿਤ ਕੀਤਾ ਗਿਆ ਆ। ਇਸ ਦੇ ਨਾਲ ਇਹ ਹੋਊਗਾ ਵੀ ਜਿਹੜੇ ਹਾਊਸ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਜਿੱਥੇ 435 ਹਾਊਸ ਦੀਆਂ ਰੇਸਿਸ ਆ ਉਸ ਹੁਣ ਤੱਕ ਇਹ ਅਨੁਮਾਨ ਵੇਖਿਆ ਜਾ ਰਿਹਾ ਆ ਵੀ ਰਿਪਬਲਿਕਨਸ 5 ਜਿਹੜੀ ਸੀਟਾਂ ਦੀ ਉੱਥੇ ਬਹੁਮਤ ਹਾਸਲ ਕਰ ਸਕਣਗੇ। 220 ਰਿਪਬਲਿਕਨ ਤੇ 215 ਜਿਹੜੇ ਡੈਮੋਕ੍ਰੇਟ ਆ ਉਹ 119ਵੀਂ ਕਾਂਗਰਸ ਦੇ ਵਿੱਚ ਹੋਣਗੇ। ਜਦ ਡੋਨਲਡ ਟਰੰਪ ਪ੍ਰੈਜ਼ੀਡੈਂਟ ਇਲੈਕਟ ਆ ਉਹਨਾਂ ਨੇ 3 ਜਿਹੜੇ ਹਾਊਸ ਦੇ ਰਿਪਬਲਿਕਨਸ ਆ ਜਿਹੜੇ ਜਿੱਤੇ ਆਪੋ ਆਪਣੀ ਸੀਟ ਉਹਨਾਂ ਨੂੰ ਨੋਮੀਨੇਟ ਕੀਤਾ ਹੈ ਵੱਖ-ਵੱਖ ਜਗ੍ਹਾ ਦੇ ਲਈ, ਵੱਖ-ਵੱਖ ਅਹੁਦਿਆਂ ਦੇ ਲਈ, ਤਾਂ ਉਹ 3 ਸੀਟਾਂ ਜਿਹੜੀਆਂ ਹੁਣ ਖਾਲੀ ਵੀ ਹੋ ਸਕਦੀਆਂ। ਸੋ ਕਹਿੰਦੇ ਵੀ 3 ਜਨਵਰੀ ਨੂੰ ਹੁਣ ਜਦੋਂ ਦੁਬਾਰਾ ਕਾਂਗਰਸ ਦੀ ਕਨਵੀਨ ਹੋਣੀ ਆ, ਦੁਬਾਰਾ ਲੱਗਣੀ ਆ, ਇਲਨੈਸ ਐਬਸੈਂਸ ਜਾਂ ਵੇਕੈਂਸੀਜ਼ ਕਿੰਨੀਆਂ ਹੋਣਗੀਆਂ ਇਹ ਦੇਖਣ ਵਾਲੀ ਗੱਲ ਹੋਊਗੀ। ਸੋ ਜੇ 3 ਘਟਾ ਲਿਆ ਜਾਵੇ ਤਾਂ ਹਰਜੋਤ ਸਿੰਘ ਜੀ 217 ਤੇ 215 ਦਾ ਜਿਹੜਾ ਉਹ ਆંકੜਾ ਜਿਹੜਾ ਉਹ ਰਹਿ ਜਾਂਦਾ ਆ। ਮੈਟ ਗੇਟਸ, ਮਾਈਕ ਵਾਲਟਸ ਤੇ ਐਲਸੀ ਸਟੈਫਨਿਕ ਇਹਨਾਂ ਤਿੰਨਾਂ ਦਾ ਨਾਮ ਜਿਹੜਾ ਆ ਉਹ ਡੋਨਲਡ ਟਰੰਪ ਹੁਣਾਂ ਨੇ ਲਿਆ ਸੀਗਾ। ਸੋ ਉਹਨਾਂ ਨੇ ਆਪੋ ਆਪਣੇ ਜਿਹੜੇ ਅਸਤੀਫੇ ਦੇ ਦਿੱਤੇ ਸੀਗੇ। ਸੋ 217 215 ਜੇ ਹੁੰਦਾ ਹੈ ਤੇ ਉਹ 3 ਜੇ ਸੀਟਾਂ ਦੀ ਹਰਜੋਤ ਸਿੰਘ ਜੀ ਵੋਟਿੰਗ ਹੁੰਦੀ ਆ ਤੇ ਜੇ ਉਹਨਾਂ ਦੇ ਵਿੱਚੋਂ ਇੱਕ ਵੀ ਸੀਟ ਜੇ ਉਹ ਫਲਿੱਪ ਕਰ ਜਾਂਦੇ ਆ ਡੈਮੋਕ੍ਰੇਟਸ ਤਾਂ ਇਹ ਬਿਲਕੁਲ ਹੀ ਇੱਕਦਮ ਬਰਾਬਰ ਦੀ ਜਿਹੜੀ ਟਾਈ ਆ ਉਹ ਵੀ ਬਣ ਸਕਦੀ ਹੈਗੀ ਆ। ਸੋ ਕਿਸੇ ਵੀ ਮੁੱਦੇ ਦੇ ਉੱਤੇ ਇੱਕ ਵੀ ਰਿਪਬਲਿਕਨ ਜੇ ਡੈਮੋਕ੍ਰੇਟਾਂ ਦਾ ਨਾਲ ਸਾਥ ਦੇ ਜੂਗਾ ਤਾਂ ਕਹਿੰਦੇ ਵੀ ਜੌਨਸਨ ਹੌਸਟੇਜ ਵਰਗੀ ਸਿਚੁਏਸ਼ਨ ਇੱਕ ਬਣ ਜਾਂਦੀ ਆ ਜਿਸ ਦੇ ਵਿੱਚ 216 ਦੇ ਨਾਲ ਟਾਈ ਹੋ ਸਕਦੀ ਆ। ਸੋ ਜੌਨ ਡਵਾਟੇ ਨੂੰ ਲੋਕਾਂ ਨੇ ਇੱਥੋਂ ਜਿਤਾ ਕੇ ਜਿਹੜਾ ਉਹ ਘੱਲਿਆ ਸੀ, ਮੇ ਵੀ ਲੋਕ ਇੰਨੇ ਖੁਸ਼ ਨਹੀਂ ਹੋਏ, ਪਰ ਬਹੁਤ ਹੀ ਜ਼ਿਆਦਾ ਕਲੋਜ਼ ਜਿਹੜੀ ਆ ਇਹ ਮੈਚ ਰਿਹਾ, ਇਹਨਾਂ ਦੀ ਇਹ ਇਲੈਕਸ਼ਨ ਰਹੀ ਆ ਜਿਸ ਦੇ ਵਿੱਚ ਮਹਿਜ 150-200 ਵੋਟ ਦੇ ਨਾਲ ਹੀ ਐਡਮ ਗਰੇ ਜਿਹੜੇ ਇਸ ਟਾਈਮ ਜਿੱਤਦੇ ਨਜ਼ਰ ਆ ਰਹੇ ਆ। ਥੋੜੇ ਦਿਨ ਰਹਿ ਗਏ ਨੇ ਜਿਸ ਤੋਂ ਬਾਅਦ ਦੇ ਵਿੱਚ
ਅਧਿਕਾਰਤ ਤੌਰ ਦੇ ਉੱਤੇ ਜਿਹੜੀ ਸਰਟੀਫਾਈ ਕਰ ਦਿੱਤੀ ਜਾਣਗੇ ਇਲੈਕਸ਼ਨ ਦੇ ਨਤੀਜੇ। ਕੁੱਲ 9 ਦਿਨ ਜਿਹੜੇ ਆ ਹੁਣ ਤੱਕ ਬਚੇ ਨੇ। ਸੋ ਅਜੇ ਵੀ ਐਡਮ ਗਰੇ ਤਕਰੀਬਨ 180 ਜਿਹੜੀਆਂ 200 ਵੋਟਾਂ ਦੇ ਨਾਲ ਉਹ ਉੱਥੇ ਲੀਡ ਕਰ ਰਿਹਾ ਤੇ ਉਹਨਾਂ ਨੂੰ ਇਨਫੈਕਟ ਜਿਹੜਾ ਜੇਤੂ ਆ ਉਹ ਵੀ ਘੋਸ਼ਿਤ ਕੀਤਾ ਗਿਆ ਹੈਗਾ ਆ। ਅਗਲੀ ਖਬਰ ਵੱਲ ਚਲੀਏ। ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ 2 ਭਾਰਤੀ ਮੂਲ ਦੇ ਡਾਕਟਰਸ, ਇੱਕ ਦਾ ਨਾਮ ਡਾਕਟਰ ਜਗਪ੍ਰੀਤ ਮੱਕੜ ਜੇ ਮੱਕੜ ਜੋ ਪੋਡੀਆਟ੍ਰਿਸਟ ਆ, ਤੇ ਦੂਸਰੇ ਡਾਕਟਰ ਅਮਿਤਾਭ ਗੋਸਵਾਮੀ ਜੋ ਮੈਡੀਸਨ ਸਪੈਸ਼ਲਿਸਟ ਹੈਗੇ ਆ। ਉਹਨਾਂ ਨੇ ਹੁਣ ਜਿਹੜਾ ਸੈਟਲਮੈਂਟ ਕੀਤਾ ਹੈਗਾ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ। ਡਾਕਟਰ ਮੱਕੜ ਨੂੰ $1.6 ਮਿਲੀਅਨ ਵਾਪਸ ਦੇਣਾ ਪਊਗਾ ਤੇ ਡਾਕਟਰ ਗੋਸਵਾਮੀ ਨੂੰ $8,35,000। ਇਹ ਫ੍ਰਿਜ਼ਨੋ ਦੇ ਦੋਨੋਂ ਡਾਕਟਰ ਜਿਹੜੇ ਝੂਠੇ ਕਲੇਮ ਆਪਣੇ ਪੇਸ਼ੈਂਟਸ ਦੇ ਬਣਾ ਲੈਂਦੇ ਸੀ, ਜਿਹਦੇ ਕਰਕੇ ਇਹਨਾਂ ਨੇ $2 ਮਿਲੀਅਨ ਤੋਂ ਵੱਧ ਜਿਹੜਾ ਕਾਉਂਟੀ ਦਾ ਹੈਲਥ ਕੇਅਰ ਸਿਸਟਮ ਆ ਉਹਦੇ ਵਿੱਚੋਂ ਪੈਸੇ ਚੋਰੀ ਕੀਤੇ। ਚੋਰੀ ਦੇ ਜਿਹੜੇ ਬਿੱਲ ਆਪਾਂ ਕਹਿ ਸਕਦੇ ਆ ਬਣਾਏ ਹੈਗੇ ਆ। ਸੋ ਅਲਟੀਮੇਟਲੀ ਅੱਜ ਇਹ ਖਬਰ ਆ ਰਹੀ ਆ ਵੀ ਮੈਥਿਊ ਐਚ ਪੀਟਰਸ ਜੋ ਯੂਐਸ ਦੇ ਅਟਾਰਨੀ ਫਿਲਿਪ ਟੈਲਬਰਟ ਹੈਗੇ ਆ, ਉਹਨਾਂ ਨੇ ਅਨਾਉਂਸ ਕੀਤਾ ਹੈ ਵੀ ਅਸੀਂ ਸੈਟਲਮੈਂਟ ਜਿਹੜਾ ਆ ਇਹਨਾਂ ਦੇ ਵਿੱਚ ਕਰ ਲਿਆ ਆ, ਕਿਉਂਕਿ ਐਂਟੀ ਕਿਕਬੈਕ ਸਟੈਚੂ ਤੇ ਫਾਲਸ ਕਲੇਮ ਐਕਟ ਦੇ ਅੰਦਰ। ਸੋ $15,98,891 ਉਹ ਵਾਪਸ ਜਿਹੜੇ ਆ ਗਵਰਨਮੈਂਟ ਨੂੰ ਦੇਣਗੇ। ਜਿਹੜੀਆਂ ਪ੍ਰਿਸਕ੍ਰਿਪਸ਼ਨ ਸੀਗੀਆਂ ਫੈਡਰਲ ਹੈਲਥ ਕੇਅਰ ਪ੍ਰੋਗਰਾਮ ਦੀਆਂ, ਜਿਨ੍ਹਾਂ 'ਚ ਮੈਡੀਕੇਅਰ, ਟਰਾਈ ਕੇਅਰ, ਮੈਡੀਕਲ, ਉੱਥੋਂ ਇਹਨਾਂ ਨੇ ਪੈਸੇ ਜਿਹੜੇ ਝੂਠੇ ਬਿੱਲ ਬਣਾ ਕੇ ਲਏ ਸੀਗੇ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਜਿਹੜੇ ਜਗਪ੍ਰੀਤ ਮੱਕੜ ਉਹ ਕਹਿੰਦੇ ਵੀ ਮੈਂ ਜਾਣਬੁੱਝ ਕੇ ਇਹ ਰੋਂਗ ਡੂਇੰਗ ਨਹੀਂ ਕੀਤੀ ਹੈਗੀ। ਉਹਨਾਂ ਦੇ ਜਿਹੜੇ ਵਕੀਲ ਨੇ ਸੈਕਰਾਮੈਂਟੋ ਬੇਸਡ ਅਟਰਨੀ ਉਹ ਦੱਸਦੇ ਨੇ। ਸੋ ਤਕਰੀਬਨ $2 ਮਿਲੀਅਨ ਜਿਹੜਾ ਉਹ ਵਾਪਸ ਲੈਣਗੇ। ਜੋ ਫੈਡਰਲ ਪ੍ਰੋਸੀਕਿਊਟਰਸ ਉਹਨਾਂ ਨੇ ਕਿਹਾ ਵੀ ਇਸ ਮਾਮਲੇ ਨੂੰ ਅਸੀਂ ਜਿਹੜਾ ਉਹ ਸੈਟਲ ਕੀਤਾ ਆ। ਨਾਰਥ ਫ੍ਰੈਜ਼ਨੋ ਦੇ ਵਿੱਚ ਜਗਪ੍ਰੀਤ ਮੱਕੜ ਹੋਣਾ ਦਾ ਆਫਿਸ ਸੀਗਾ। ਕਹਿੰਦੇ ਵੀ ਪ੍ਰਸਕ੍ਰਿਪਸ਼ਨ ਫਾਰਮੇਸੀਜ਼ ਨੂੰ ਉਹ ਘੱਲ ਦਿੰਦੇ ਸੀਗੇ ਮੇਲ ਆਰਡਰ ਸਕੀਮ ਦੇ ਵਿੱਚ। ਤੇ 2016 ਤੋਂ 2020 ਦੇ ਦਰਮਿਆਨ ਇਹਨਾਂ ਨੇ $1,17,000 ਜਿਹੜਾ ਉਹ ਕੱਢਿਆ ਆ। ਸੋ ਹਰ ਸਾਲ ਉਹ ਕੱਢਦੇ ਸੀ, ਹਰ ਸਾਲ ਜਿਹੜਾ ਉਹ ਪੀਟਰ ਫਾਰਮੇਸੀ ਕਰਕੇ ਆ, ਪੀਟਰਸ ਫਾਰਮੇਸੀ, ਉੱਥੇ ਹੀ ਆਪਣੇ ਪੇਸ਼ੈਂਟਸ ਨੂੰ ਭੇਜਦੇ ਸੀ ਤੇ ਉਹ ਕਿਕਬੈਕ ਦਿੰਦੇ ਸੀ, ਉਹ ਪੈਸੇ ਇਹਨਾਂ ਨੂੰ ਦਿੰਦੇ ਸੀ ਵੀ ਹਾਂ ਤੁਸੀਂ ਸਾਡੀਆਂ ਦਵਾਈਆਂ ਜਿਹੜੀਆਂ। ਜਿਹੜੇ ਗੋਸਵਾਮੀ ਆ ਉਹ ਮੇਨ ਸੀਗੇ ਜੀ ਪੇਨ ਮੈਡੀਸਨ ਸਪੈਸ਼ਲਿਸਟ, ਜੋ ਇਸ ਪੂਰੀ ਸਕੀਮ ਦੇ ਵਿੱਚ ਨਾਲ ਜਿਹੜੇ ਉਹ ਜੁੜੇ ਰਹੇ। ਸੋ ਸੇਮ ਤਰੀਕੇ ਦੇ ਨਾਲ ਜਿਹੜੀ ਪੀਟਰਸ ਸੀਗੀ ਫਾਰਮੇਸੀ, ਉਹਦੇ ਤੋਂ ਹੀ ਇਹ ਇਲੀਗਲ ਕਿਕਬੈਕ ਅਰੇਂਜਮੈਂਟ ਇਹਨਾਂ ਨੇ ਜਿਹੜੀ ਉਹ ਬਣਾਈ ਸੀ। ਸੋ ਯੂਐਸ ਦੇ ਅਟਰਨੀ ਜਿਹੜੇ ਫਿਲਿਪ ਟੈਲਬਰਟ ਆ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਟੈਕਸ ਪੇਅਰ ਦੇ ਮੋਢਿਆਂ ਦੇ ਉੱਤੇ ਉਹਨਾਂ ਦੇ ਉੱਤੇ ਭਾਰ ਪਾ ਕੇ ਇਹ ਆਪਣੇ ਆਪ ਨੂੰ ਅਮੀਰ ਬਣਾਉਣ ਦੀ ਜਿਹੜੀ ਇੱਕ ਇਹਨਾਂ ਦੀ ਕੋਸ਼ਿਸ਼ ਸੀਗੀ। ਤੇ ਹੁਣ ਉਹਨਾਂ ਨੂੰ $2 ਮਿਲੀਅਨ ਜਿਹੜਾ ਉਹ ਵਾਪਸ ਕਰਨਾ ਪਊਗਾ। ਹੁਣ ਇਹ ਨਹੀਂ ਪਤਾ ਹਰਜੋਤ ਸਿੰਘ ਜੀ ਵੀ ਇਹਦੇ ਕਰਕੇ ਇਹਨਾਂ ਦਾ ਜਿਹੜਾ ਲਾਇਸੈਂਸ ਆ ਉਹ ਵਾਪਸ ਲੈ ਲਿਆ ਜਾਊਗਾ ਜਾਂ ਨਹੀਂ, ਜਾਂ ਕੀ ਹੋਊਗਾ। ਪਰ ਇਹ ਇਸ ਟਾਈਮ ਫ੍ਰੈਜ਼ਨੋ ਬੀ ਦੇ ਵਿੱਚ ਇੱਕ ਵੱਡੀ ਜਿਹੜੀ ਖਬਰ ਆ ਉਹ ਆਈ ਆ, ਜਿਸ ਦੇ ਵਿੱਚ ਉਹਨਾਂ ਨੇ 2 ਫ੍ਰੈਜ਼ਨੋ ਡਾਕਟਰਸ ਦੇ ਬਾਰੇ ਦੱਸਿਆ ਵੀ ਸੈਟਲਮੈਂਟ ਦੇ ਵਿੱਚ ਉਹਨਾਂ ਨੇ $2.4 ਮਿਲੀਅਨ ਜਾਲੀ ਮੈਡੀਕੇਅਰ ਕਲੇਮਸ ਦੇ ਨਾਲ ਜੋ ਹਾਸਲ ਕੀਤੀ ਰਾਸ਼ੀ ਆ ਉਹ ਵਾਪਸ ਕਰਨ ਨੂੰ ਉਹ ਮੰਨ ਗਏ ਹੈਗੇ ਆ। ਇਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਜਿਹੜੇ ਕਲੇਮ ਰਿਜ਼ੋਲਵ ਕੀਤੇ ਗਏ ਆ, ਸੈਟਲਮੈਂਟ ਹੋਈ ਆ, ਇਹ ਐਲੀਗੇਸ਼ਨਸ ਓਨਲੀ ਆ ਤੇ ਲਾਇਬਿਲਿਟੀ ਨਹੀਂ ਡਿਟਰਮਨ ਕੀਤੀ ਗਈ। ਸੋ ਮੋਸਟ ਪ੍ਰੋਬਬਲੀ ਲੱਗਦਾ ਵੀ ਉਹਨਾਂ ਦੇ ਲਾਇਸੈਂਸ ਸਸਪੈਂਡ ਨਹੀਂ ਕੀਤੇ ਗਏ। ਪਰ ਯੂਐਸ ਦੇ ਅਟਾਰਨੀ ਟੈਲਬਰਟ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਕਿਕਬੈਕਸ ਵਾਲਾ ਸਿਸਟਮ ਆ ਇਹ ਕਰਪਟ ਕਰਦਾ ਮੈਡੀਕਲ ਡਿਸੀਜਨ ਮੇਕਿੰਗ ਦੇ ਵਿੱਚ ਤੇ ਹੈਲਥ ਕੇਅਰ ਦੀ ਕਾਸਟ ਨੂੰ ਇਨਕਰੀਜ਼ ਕਰਦਾ ਹੈਗਾ। ਕਿਕਬੈਕ ਸਕੀਮ ਮੈਡੀਕਲ ਡਿਸੀਜਨ ਮੇਕਿੰਗ ਦੇ ਵਿੱਚ ਤੇ ਅੰਡਰਮਾਈਨ ਦਾ ਇੰਟੈਗ੍ਰਿਟੀ ਆਫ ਮੈਡੀਕੇਅਰ ਪ੍ਰੋਗਰਾਮ। ਇਹ ਸਪੈਸ਼ਲ ਏਜੰਟ ਇੰਚਾਰਜ ਸਟੀਵਨ ਜੇ ਰਾਇਨ ਜੋ ਹੈਗੇ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਆਫਿਸ ਆਫ ਇੰਸਪੈਕਟਰ ਜਨਰਲ ਦੇ ਹੈਗੇ ਆ, ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੱਸਦੇ ਜਾਈਏ, ਫ੍ਰੈਜ਼ਨੋ ਪੁਲਿਸ ਜਿਹੜੀ ਮੰਡੇਰਾ ਤੋਂ ਇਹ ਜਿਹੜੀ ਖਬਰ ਆ ਰਹੀ ਆ, ਮੰਡੇਰਾ ਦਾ ਇੱਕ ਫਾਰਮਾਸਿਸਟ ਆ, ਉਸ ਨੂੰ $5 ਲੱਖ ਦੀਆਂ ਓਪੀਓਇਡ ਪਿਲਸ ਜਿਹੜੀਆਂ ਉਹ ਵੇਚਣ ਦੇ ਮਾਮਲੇ ਦੇ ਵਿੱਚ ਸੈਂਟੈਂਸਿੰਗ ਹੋਈ ਹੈਗੀ ਆ। 49 ਸਾਲਾ ਫ੍ਰੈਜ਼ਨੋ ਦੇ ਵਿੰਸੈਂਟ ਉਹਨਾਂ ਨੇ ਜੂਨ ਮਹੀਨੇ ਦੇ ਵਿੱਚ ਆਪਣੇ ਇਹ ਦੋਸ਼ਾਂ ਨੂੰ ਕਬੂਲ ਲਿਆ ਸੀ ਵੀ 4.5 ਲੱਖ ਦੀ ਗਿਣਤੀ ਤੋਂ ਵੱਧ ਆਕਸੀਕੋਡਨ ਤੇ ਹਾਈਡਰੋਕੋਡਨ ਪਿਲਸ ਆ ਉਹਨਾਂ ਨੇ
ਜਿਹੜੇ ਫਰਾਡੂਲੈਂਟ ਪ੍ਰਸਕ੍ਰਿਪਸ਼ਨਸ ਕਰਕੇ ਜਿਹੜੀਆਂ ਉਹ ਵੇਚੀਆਂ ਸੀਗੀਆਂ, ਉਹ ਦਿੱਤੀਆਂ ਸੀਗੀਆਂ। ਸੋ ਨਿਊ ਲਾਈਫ ਫਾਰਮੇਸੀ ਕਰਕੇ ਜੋ ਮੰਡੇਰਾ 'ਚ ਆ, ਉਸ ਨੂੰ ਇਹ ਵਿੰਸੈਂਟ ਓਨ ਕਰਦੇ ਸੀ ਤੇ ਇਹਦੀ ਗ੍ਰਿਫਤਾਰੀ ਤੋਂ ਬਾਅਦ 'ਚ ਉਸ ਨੂੰ ਉਹਨਾਂ ਨੇ ਤਾਲਾ ਜਿਹੜਾ ਉਹ ਲਾ ਦਿੱਤਾ ਸੀਗਾ। ਇਹ ਸਕੀਮ ਇਹਨੇ ਇਸ ਤਰੀਕੇ ਨਾਲ ਬਣਾਈ ਸੀ, ਜਿਹੜੀਆਂ ਪ੍ਰਸਕ੍ਰਿਪਸ਼ਨਸ ਆ ਜਿਹੜੀਆਂ ਐਟਰੀਬਿਊਟ ਕਰਦੀਆਂ 10 ਜਾਂ ਉਸ ਤੋਂ ਵੱਧ ਜਿਹੜੀਆਂ ਹੋਰ ਡਾਕਟਰਾਂ ਦੇ ਨਾਲ ਉਹਨੇ ਜਿਹੜੀਆਂ ਉਹ ਜੋੜ ਦਿੱਤੀਆਂ, ਜਿਹੜੇ ਕੀ ਕਹਿੰਦੇ ਵੀ ਇਹਦੇ ਨਾਲ ਕੋ ਕਨਸਪੀਰੇਟਰ ਸੀ। ਸੋ ਜਿੱਦਾਂ ਆਪਾਂ ਪੀਟਰ ਫਾਰਮੇਸੀ ਦੀ ਗੱਲ ਕਰ ਰਹੇ, ਇਸੇ ਤਰੀਕੇ ਦੇ ਨਾਲ ਹੋਰ ਵੀ ਡਾਕਟਰ ਕਹਿੰਦੇ ਵੀ ਆਹ ਵਾਲੀ ਜਿਹੜੀ ਫਾਰਮੇਸੀ ਵਾਲੇ ਮੰਡੇਰੇ ਵਾਲੇ ਦੇ ਨਾਲ ਜਿਹੜੇ ਜੁੜੇ ਸੀ, ਇਹ ਸੇਮ ਡਾਕਟਰਾਂ ਦੀ ਨਹੀਂ, ਵੱਖਰਿਆਂ ਦੀ ਜਿਹੜੀ ਉਹ ਆਪਾਂ ਗੱਲ ਜਿਹੜੀ ਉਹ ਕਰ ਰਹੇ ਆ। ਸੋ 5 ਲੱਖ ਜਿਹੜੀਆਂ ਉਸਨੇ ਓਪੀਆਇਡ ਦੀਆਂ ਜਿਹੜੀਆਂ ਕਹਿੰਦੇ ਆ ਵੀ ਗੋਲੀਆਂ ਆ, ਉਹ ਉਸ ਤਰੀਕੇ ਦੇ ਨਾਲ ਵੇਚੀਆਂ ਆ ਤੇ ਕਹਿੰਦੇ ਇਸ ਨੂੰ ਹੁਣ 24 ਫਰਵਰੀ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਊਗੀ। ਇਸ ਤੋਂ ਪਹਿਲਾਂ ਕਹਿੰਦੇ ਵੀ ਜਿਹੜਾ ਇਹਦੇ ਨਾਲ ਕੋ ਕਨਸਪੀਰੇਟਰ ਸੀ ਵਾਈਟ ਤੇ ਪੀਅਰ, ਉਹਨਾਂ ਨੇ ਟੈਨਸੀ, ਟੈਕਸਸ ਤੇ ਹੋਰ ਕਈ ਇਲਾਕਿਆਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਨਕਲੀ ਜਿਹੜੀਆਂ ਇਦਾਂ ਪਿਲਸ ਆ ਇਲੀਗਲੀ ਜਿਹੜੀਆਂ ਉਹ ਵੇਚੀਆਂ ਸੀ, ਜਿਹਦੇ ਕਰਕੇ ਉਹਨਾਂ ਨੂੰ 9 ਸਾਲ ਤੇ 4 ਮਹੀਨੇ ਦੀ ਸਜ਼ਾ ਵੀ ਜਿਹੜੀ ਉਹ ਸੁਣਾਈ ਗਈ ਸੀ। ਸੋ ਹੁਣ ਇਸ ਨੂੰ ਵਿੰਸੈਂਟ ਨੂੰ ਤੇ ਬਾਕੀਆਂ ਨੂੰ ਵੀ ਜਿਹੜੀ ਆ ਉਹ ਸਜ਼ਾ ਕਹਿੰਦੇ ਵੀ ਬਹੁਤ ਜਲਦ ਜਿਹੜੀ ਉਹ ਸੁਣਾਉਣ ਜਾ ਰਹੇ ਹੈਗੇ ਆ। ਸੋ 7 ਸਾਲ ਜਿਹੜੀ ਸਜ਼ਾ ਜਿਹੜੀ ਆ ਵਿੰਸੈਂਟ ਨੂੰ ਹੋਊਗੀ ਤੇ ਜਿਹੜਾ ਵਾਈਟ ਜਿਹੜਾ ਨੇ ਦੂਜੀ ਵਾਰ ਇਹ ਕੰਮ ਕੀਤਾ ਆ, ਉਸ ਨੂੰ 24 ਫਰਵਰੀ ਨੂੰ ਸਜ਼ਾ ਸੁਣਾਈ ਜਾਊਗੀ। ਸੋ ਤੁਸੀਂ ਇਹ ਦੇਖੋ ਵੀ ਮੈਡੀਕਲ ਦੇ ਪੇਸ਼ੇ ਨੂੰ ਕਿਸ ਤਰੀਕੇ ਨਾਲ ਲੋਕ ਪਵਿੱਤਰ ਮੰਨਦੇ ਨੇ, ਪਰ ਇਦਾਂ ਦੇ ਜਿਹੜੇ ਲੋਕ ਆ ਉਹ ਇਸ ਪੂਰੇ ਹੀ ਪ੍ਰੋਫੈਸ਼ਨ ਨੂੰ ਜਿਹੜਾ ਉਹ ਦਾਗਦਾਰ ਕਰ ਜਾਂਦੇ ਨੇ। ਆਪਾਂ ਕਰੰਸੀ ਦੀ ਗੱਲਬਾਤ ਕਰਦੇ ਜਾਈਏ। $1 ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 276 ਰੁਪਏ ਤੇ 59 ਪੈਸੇ। $1 ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 75 ਪੈਸੇ। ਸਟਾਕ ਮਾਰਕੀਟ ਲਗਾਤਾਰ ਰਿਕਾਰਡ ਜਿਹੜੀ ਆ ਹਰਜੋਤ ਸਿੰਘ ਜੀ ਤੋੜ ਰਹੀ ਆ। ਪਹਿਲੀ ਵਾਰ ਆਪਣੇ ਉਹਨੇ ਇਤਿਹਾਸ ਦੇ ਵਿੱਚ 45,000 ਦੇ ਆંકੜੇ ਨੂੰ ਡਾਓ ਜੋਨ ਨੇ ਪਾਰ ਕੀਤਾ ਆ। ਅੱਜ ਦੀ ਕਲੋਜ਼ਿੰਗ ਦੇ ਉੱਤੇ 309 ਪੁਆਇੰਟ ਦੇ ਵਾਧੇ ਤੋਂ ਬਾਅਦ 45,014 ਤੇ ਬੰਦ ਹੋਈ। S&P 37 ਪੁਆਇੰਟ ਵੱਧ ਕੇ 6,086 ਤੇ, ਨੈਸਡੈਕ 200 ਤੇ 54 ਪੁਆਇੰਟ ਵੱਧ ਕੇ 19,735 ਤੇ ਬੰਦ ਹੋਈ। ਸੋਨੇ ਦਾ ਭਾਅ $2671 ਪ੍ਰਤੀ ਆਉਂਸ, ਤੇਲ ਦੀ ਕੀਮਤ $69 ਪ੍ਰਤੀ ਬੈਰਲ, 10 ਈਅਰ ਯੀਲਡ 4.2% ਤੇ ਬਿਟਕੋਇਨ ਜਿਹੜਾ 98,328 ਤੇ ਇਥੀਰੀਅਮ 2,806 US$ ਦੇ ਬਰਾਬਰ ਚੱਲ ਰਿਹਾ ਆ। ਇੱਕ ਵਾਰੀ ਇਹ ਜਿਹੜਾ ਜੀ 99,000 ਤੋਂ ਪਾਰ ਕਰ ਗਿਆ ਸੀ ਬਿਟਕੋਇਨ ਦੀ ਕੀਮਤ, ਹੁਣ ਮੁੜ ਕੇ 98,381 ਦੇ ਉੱਤੇ ਚੱਲ ਰਿਹਾ ਆ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਣੇ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।